ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਦਿੱਲੀ ਦੀ ਸਿਆਸਤ ਦਾ। ਸ਼ਰਮਾ ਜੀ, ਮਨੀਸ਼ ਸਿਸੋਦੀਆ ਦੀ ਈਡੀ ਨੇ ਜਿਹੜੀ ਜਾਇਦਾਦ ਆ ਉਹ ਜ਼ਬਤ ਕਰ ਲਈ ਹੈ ਜੀ। ਹਾਂ ਪ੍ਰਵੀਨ ਜੀ, ਇਹ ਜਿਹੜਾ ਐਕਸਾਈਜ਼ ਘੁਟਾਲੇ ਵਾਲਾ ਮਾਮਲਾ, ਹਾਂਜੀ, ਇਸ ਮਾਮਲੇ ਦੇ ਹਵਾਲੇ ਨਾਲ ਜੇਕਰ ਦੇਖਿਆ ਜਾਵੇ ਤਾਂ ਮਤਲਬ ਊਂਠ ਦੇ ਮੂੰਹ 'ਚ ਜੀਰੇ ਦੇ ਬਰਾਬਰ ਹੈ ਇਹ ਜ਼ਬਤਾਈ। ਠੀਕ ਹੈ। ਪਰ ਖਬਰ ਇਸ ਲਈ ਵੱਡੀ ਬਣ ਜਾਂਦੀ ਹੈ ਕਿ ਭਾਈ ਉਪ ਮੁੱਖ ਮੰਤਰੀ ਹੈ ਤੇ ਉਹਦੀ ਜਾਇਦਾਦ ਹੀ ਜ਼ਬਤ ਨਹੀਂ ਕੀਤੀ ਜੀ, ਉਹਦੇ ਬੈਂਕ ਖਾਤਿਆਂ 'ਚ ਜਿਹੜਾ ਬੈਲੈਂਸ ਹੈ ਉਹ ਵੀ ਹੋਲਡ ਕਰ ਲਿਆ ਕਿ ਉਹ ਵੀ ਨਹੀਂ ਕਢਾ ਸਕਦਾ ਹੁਣ ਕੋਈ। ਠੀਕ ਹੈ। ਅੱਛਾ, ਮਤਲਬ ਟੱਬਰ ਨੂੰ ਵੀ ਪੈਸੇ ਕਢਾਉਣ ਦੀ ਉਹਨੂੰ ਇਜਾਜ਼ਤ ਨਹੀਂ। ਮਨੀਸ਼ ਸਿਸੋਦੀਆ ਤੇ ਉਹਨਾਂ ਦੀ ਧਰਮ ਪਤਨੀ ਦੋਵਾਂ ਦੇ ਨਾਂ ਤੇ ਜਿਹੜੀ ਜਿੰਨੀ ਜਾਇਦਾਦ ਹੈ ਉਹ ਸਾਰਾ ਕੁਝ ਜ਼ਬਤ ਕਰ ਲਿਆ ਈਡੀ ਨੇ ਜੀ। ਸੋ ਇਹਦੇ ਨਾਲ ਕੁਝ ਹੋਰ ਨਾਲ ਅਧਿਕਾਰੀ, ਕੁਝ ਹੋਰ ਨੁਮਾਇੰਦੇ ਨੇ, ਉਹਨਾਂ ਸਾਰਿਆਂ ਦੀ ਮਿਲਾ ਕੇ 52 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਹੈ। 52 ਕਰੋੜ 24 ਲੱਖ। ਮਨੀਸ਼ ਸਿਸੋਦੀਆ ਇਸ ਮੌਕੇ ਐਕਸਾਈਜ਼ ਘੁਟਾਲੇ ਦੇ ਮਾਮਲੇ 'ਚ ਅੰਦਰ ਨੇ। ਜ਼ਮਾਨਤਾਂ ਦੀਆਂ ਕੋਸ਼ਿਸ਼ਾਂ ਬਹੁਤ ਹੋਈਆਂ, ਨਹੀਂ ਆਇਆ ਜੀ। ਤੇ ਇਹ ਘਟਾਲਾ ਜਿਹੜਾ ਦੱਸਿਆ ਜਾ ਰਿਹਾ 1934 ਕਰੋੜ ਦਾ ਘਟਾਲਾ ਦੱਸਿਆ ਜਾ ਰਿਹਾ। 1934 ਕਰੋੜ ਦੇ ਘਟਾਲੇ ਦੇ ਮੁਕਾਬਲੇ ਹੁਣ ਤੱਕ ਜਿਹੜੀ ਜਾਇਦਾਦ ਜ਼ਬਤ ਕਰਨ ਦੀ ਗੱਲ ਆਈ ਹੈ ਉਹ ਸਿਰਫ 128 ਕਰੋੜ। ਠੀਕ ਹੈ। ਕਿਤੇ 1934 ਕਰੋੜ ਤੇ ਕਿਤੇ ਸਿਰਫ 128 ਕਰੋੜ। ਸੋ ਅਜੇ ਮਤਲਬ ਕਿ ਬਹੁਤ ਹੈ ਨਾ, ਆਟੇ 'ਚ ਲੂਣ ਬਰਾਬਰ ਹੈ। ਪਿਛਲੀ ਵਾਰ ਇਸ ਤੋਂ ਪਹਿਲਾਂ ਤੱਕ ਹੁਣ ਤੱਕ ਇਸ ਮਾਮਲੇ ਦੇ ਵਿੱਚ ਵੱਖ-ਵੱਖ ਲੋਕਾਂ ਤੋਂ ਮਤਲਬ ਕਿ 76 ਕਰੋੜ 54 ਲੱਖ ਦੀ ਜਾਇਦਾਦ ਜ਼ਬਤ ਹੋ ਚੁੱਕੀ ਹੈ। ਠੀਕ ਹੈ। 76 ਕਰੋੜ 54 ਲੱਖ ਪਹਿਲਾਂ ਜ਼ਬਤ ਹੋ ਗਿਆ। ਹੁਣ ਮਨੀਸ਼ ਸਿਸੋਦੀਆ ਤੇ ਉਹਦੀ ਧਰਮ ਪਤਨੀ ਸੀਮਾ ਸਿਸੋਦੀਆ ਤੇ ਇੱਕ ਦੋ ਹੋਰ ਨਾਲ ਦੇ ਅਧਿਕਾਰੀਆਂ ਨੂੰ ਮਿਲਾ ਕੇ 52 ਕਰੋੜ 24 ਲੱਖ, 52 ਕਰੋੜ 24 ਲੱਖ ਤੇ 76 ਕਰੋੜ 54 ਲੱਖ, ਇਹਨੂੰ ਮਿਲਾ ਕੇ 128 ਕਰੋੜ 78 ਲੱਖ ਰੁਪਇਆ ਬਣਦਾ ਜਿਹੜਾ ਅਜੇ ਜ਼ਬਤ ਕੀਤਾ, ਜਦੋਂ ਕਿ ਘਪਲਾ ਹੈਗਾ 1934 ਕਰੋੜ ਦਾ। ਪਰ ਇਹ ਮਾਮਲਾ ਕੀ ਹੋਇਆ? ਮਾਮਲਾ ਇਸ ਲਈ ਹੋਇਆ ਕਿ ਪਿਛਲੇ ਮੇਰਾ ਖਿਆਲ 6 ਜੁਲਾਈ ਦੀ ਘਟਨਾ ਹੈ ਕਿ ਇੱਕ ਵਪਾਰੀ, ਵੱਡਾ ਉਦਯੋਗਪਤੀ ਜਿਹੜਾ ਇਸੇ ਐਕਸਾਈਜ਼ ਨਾਲ ਸੰਬੰਧਿਤ ਹੈ, ਮਤਲਬ ਉਹ ਬੰਦਾ ਦਿਨੇਸ਼ ਅਰੋੜਾ ਬਿਜ਼ਨਸਮੈਨ, ਉਹ ਚੱਕਿਆ ਜੀ। ਉਹ ਜਦੋਂ ਚੱਕਿਆ ਉਹਦੇ ਹਵਾਲੇ ਨਾਲ ਹੁਣ ਮਤਲਬ ਕਿ ਤੱਥ ਸਾਹਮਣੇ ਲਿਆਂਦੇ ਜੀ ਕਿ ਇਹ ਸਾਰੇ ਕਾਰੇ 'ਚ ਮਨੀਸ਼ ਸਿਸੋਦੀਆ ਨੂੰ 2 ਕਰੋੜ ਦੀ ਰਿਸ਼ਵਤ ਦਿੱਤੀ ਗਈ। ਤੇ ਇਹ ਤੋਂ ਪਹਿਲਾਂ ਸੁਤੇਜ ਠੱਗ ਚੈਟ ਜਾਰੀ ਕਰ ਚੁੱਕਿਆ ਜਿਹਦੇ ਵਿੱਚ ਉਹ ਕਹਿੰਦਾ ਕਿ ਕੇਜਰੀਵਾਲ ਦੇ ਹਵਾਲੇ ਨਾਲ ਸਾਰਾ ਕੁਝ ਹੋਇਆ ਜੀ, ਇਹ ਤਾਂ ਕੇਜਰੀਵਾਲ ਨੇ ਕਰਾਇਆ ਜੀ। ਤੇ ਇਹ ਵੀ ਸਿਆਸੀ ਸਭਾ 'ਚ ਚਰਚਾ ਲੰਮੇ ਸਮੇਂ ਤੋਂ ਚੱਲ ਰਹੀ ਕਿ ਜਿੱਦਣ ਜ਼ਰੂਰਤ ਪਈ, ਜਿੱਦਣ ਬੀਜੇਪੀ ਨੂੰ ਲੱਗਿਆ ਕਿ ਹੁਣ ਕੇਜਰੀਵਾਲ ਸਾਡੇ ਲਈ ਜ਼ਿਆਦਾ ਬੜਾ ਬਣਦਾ ਜਾ ਰਿਹਾ, ਉਦਣ ਕੇਜਰੀਵਾਲ ਵੀ ਇਸ ਮਾਮਲੇ 'ਚ ਨੱਪਿਆ ਜਾ ਸਕਦਾ ਜੀ। ਸੋ ਆ ਦਿਨੇਸ਼ ਅਰੋੜੇ ਦੀ ਗ੍ਰਿਫਤਾਰੀ ਤੋਂ ਬਾਅਦ ਉਹਦੇ ਹਵਾਲੇ ਨਾਲ ਆ ਜ਼ਬਤ ਦਾ ਰਾਹ ਖੁੱਲਿਆ। ਸੋ ਹੁਣ ਮਨੀਸ਼ ਸਿਸੋਦੀਆ ਤੇ ਧਰਮ ਪਤਨੀ ਦੀ 52 ਕਰੋੜ ਦੀ ਜਾਇਦਾਦ, ਜਿਹਦੇ ਵਿੱਚ ਉਹਨਾਂ ਦੇ ਮਤਲਬ 2 ਪ੍ਰਾਪਰਟੀਆਂ ਨੇ, ਕੁੱਲ ਬਾਕੀਆਂ ਦੀ ਮਿਲਾ ਕੇ 52 ਕਰੋੜ ਆ, ਇਕੱਲੇ ਇਹਨਾਂ ਦੀ ਨਹੀਂ ਹੈਗੀ ਉਹ। ਸੋ ਇਹਦੇ ਨਾਲ ਜਿਹੜੇ ਜ਼ਬਤ ਕੀਤੇ ਗਏ ਉਹਨਾਂ ਵਿੱਚੋਂ ਇਹਨਾਂ ਦੋਵਾਂ ਦੀ ਜਿਹੜੀ ਹੈਗੀ ਆ ਉਹਦੇ ਵਿੱਚ ਮਤਲਬ ਕਿ 2 ਜਾਇਦਾਦਾਂ ਨੇ ਕਰੀਬ ਇਹਨਾਂ ਦੀਆਂ ਦੋਵਾਂ ਦੇ ਨਾਮ ਤੇ। ਉਹ ਤੇ ਇਸੇ ਤਰ੍ਹਾਂ ਜਿਹੜਾ ਇਹਨਾਂ ਦਾ ਖਾਤਾ ਹੈ ਉਹਦੇ ਵਿੱਚ ਕਹਿੰਦੇ 11 ਲੱਖ ਤੋਂ ਵੱਧ ਰਾਸ਼ੀ ਦਿੱਤੀ ਜਾ ਰਹੀ ਆ। 11 ਲੱਖ ਤੋਂ ਵੱਧ ਰਾਸ਼ੀ ਵਾਲਾ ਉਹ ਖਾਤਾ, ਬੈਂਕ ਖਾਤਾ ਹੈ, ਜਿੰਨੇ ਹੈਗੇ ਨੇ ਇੱਕ ਦੋ ਇਹਨਾਂ ਦੇ ਨਾਮ ਤੇ, ਉਹਨਾਂ ਸਾਰਿਆਂ ਦੀ ਰਾਸ਼ੀ ਤੇ ਹੋਲਡ ਲਾ ਦਿੱਤਾ ਗਿਆ। ਬੈਂਕ ਨੂੰ ਹਦਾਇਤ ਚਲੀ ਗਈ ਆ, ਚਿੱਠੀ ਚਲੀ ਗਈ ਈਡੀ ਦੀ ਕਿ ਇਹ 'ਚੋਂ ਰਿਲੀਜ਼ ਨਹੀਂ ਕਰਨਾ ਪੈਸਾ, ਚਾਹੇ ਚੈੱਕ ਆਵੇ ਚਾਹੇ ਏਟੀਐਮ ਰਾਹੀਂ ਕਢਾਉਣ, ਕਿਤੋਂ ਨਹੀਂ ਕਢਾ ਸਕਦੇ। ਸੋ ਪੈਸਾ ਹੋਲਡ ਹੋ ਗਿਆ ਜੀ, ਜਾਇਦਾਦ ਸਾਰੀ ਈਡੀ ਨੇ ਜ਼ਬਤ ਕਰ ਲਿਆ। ਸੋ ਇਸ ਮਾਮਲੇ 'ਚ ਮਨੀਸ਼ ਸਿਸੋਦੀਆ ਦੀਆਂ ਮੁਸ਼ਕਲਾਂ ਵੱਧ ਗਈਆਂ। ਇਹ ਮਨੀਸ਼ ਸਿਸੋਦੀਆ ਦੀ ਨਹੀਂ, ਇਹ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵੱਧ ਰਹੀਆਂ ਨੇ। ਔਰ ਇਹਦੇ ਪਿੱਛੇ ਜਿੱਥੇ ਬੀਜੇਪੀ ਦੀ ਘਟੀਆ ਸਿਆਸਤ ਕੰਮ ਕਰਦੀ ਆ, ਜਿੱਥੇ ਬਦਲਾ ਲਓ ਸਿਆਸਤ ਕੰਮ ਕਰਦੀ ਆ, ਉੱਥੇ ਕੇਜਰੀਵਾਲ ਨੂੰ ਮਤਲਬ ਕਿ ਕੀ ਇਹ ਥ੍ਰੈਡ ਕਰਨ ਲਈ ਆ, ਜਾਂ ਇੱਕ ਪਾਸੇ ਜਿਹੜਾ ਇਹ ਸੁਨੇਹਾ ਹੁੰਦਾ ਕਿ ਕੇਜਰੀਵਾਲ ਇਹਨਾਂ ਦੇ ਹਵਾਲੇ ਨਾਲ ਚੱਲਦਾ, ਇਹਨਾਂ ਅਨੁਸਾਰ ਚੱਲਦਾ, ਇਹ ਕੋਈ ਨਵੀਂ ਰਾਜਨੀਤੀ ਦਾ ਖੇਡ ਆ, ਕੀ ਹੈ ਕੀ ਨਹੀਂ। ਪਰ ਮਨੀਸ਼ ਸਿਸੋਦੀਆ ਤੋਂ ਬਾਅਦ ਦੱਸੀ ਜਾਂਦਾ ਕਿ ਜੀ ਇਸ ਮਾਮਲੇ 'ਚ ਬਾਰੀ ਕੇਜਰੀਵਾਲ ਦੀ ਆ। ਜੀ।